ਰਾਣਾ ਸਾਹਿਬ ਤੋਂ ਪੁੱਛ ਲੈਂਦੇ ਆ ਕਿ ਕਿੱਦਾਂ ਦੀਆਂ ਜਿਹੜੀਆਂ ਕੋਰਟ ਦੇ ਵਿੱਚ ਚੱਲ ਰਿਹਾ ਕੰਮ, ਜਿੱਦਾਂ ਆਪਣੇ ਬੰਦੇ ਕਈ ਵਾਰ ਨਹੀਂ ਪਤਾ ਹੁੰਦਾ ਵੀ ਕਿੱਦਾਂ ਦੀ ਜੱਜ ਵੀ ਸਰਪ੍ਰਾਈਜ਼ ਹੋ ਜਾਂਦਾ। ਦੋ ਚਾਰ ਇਹ ਤਾਂ ਮੈਂ ਕਿਹਾ ਭਾਵੇਂ ਸਾਰਾ ਦਿਨ ਬਿਠਾਈ ਰੱਖੋ ਸਾਰਾ। ਸੋ ਦੱਸੋ ਕੁਝ ਸ਼ੇਅਰ ਕਰੋ ਕੋਈ ਸਟੋਰੀ ਇਦਾਂ ਦੀ। ਆਪਣੇ ਜਦੋਂ ਆਉਂਦੇ ਸੀ ਨਾ ਉਹਦੇ ਪੋਸਟਰ ਲੱਗੇ ਆ ਨਾ ਆਪਣੇ ਇਵੈਂਟ ਦੇ ਰਿਲੇਟਡ, ਵੱਖ-ਵੱਖ ਜਿਹੜੀਆਂ ਮੂਵਮੈਂਟਾਂ ਚੱਲਦੀਆਂ ਇੱਥੇ ਖਾਲਿਸਤਾਨ ਦੇ ਰਿਲੇਟਡ, ਰੈਫਰੈਂਡਮ ਦੇ ਰਿਲੇਟਡ, ਤੇ ਜ਼ਿਆਦਾਤਰ ਨਾ ਜਿਹੜੇ ਜੱਜ ਆ ਉਹ ਕਹਿੰਦੇ ਕਿ ਤੁਹਾਡਾ ਮਗਰੋਂ ਸਬੂਤ ਕਿੱਥੇ ਆ, ਇੰਡੀਆ ਦੇ ਵਿੱਚ ਸਬੂਤ ਕਿੱਥੇ ਆ ਤੁਹਾਡਾ, ਜਿਹੜਾ ਤਾਂ ਹੁਣ ਬੰਦਾ ਅੰਦੋਲਨ ਚ ਕਿਸਾਨੀ ਅੰਦੋਲਨ ਚ ਪਾਰਟਿਸਿਪੇਟ ਕਰਕੇ ਆਏ ਆ, ਕੁਝ ਉਹਦੇ ਕੋਲ ਤਾਂ ਫੋਟੋ ਹੈਗੀਆਂ, ਜਿਹੜੇ ਪਹਿਲਾਂ ਦੇ ਆਏ ਆ ਉਹਨਾਂ ਕੋਲ ਸ਼ਾਇਦ ਨਹੀਂ ਕਈਆਂ ਕੋਲ ਫੋਟੋ ਹੈਗੀਆਂ। ਤੇ ਇੱਕ ਬੰਦੇ ਨੂੰ ਜੱਜ ਨੇ ਸਵਾਲ ਪੁੱਛਿਆ, ਕਹਿੰਦਾ ਬਾਕੀ ਤਾਂ ਕਹਿੰਦਾ ਠੀਕ ਆ, ਕਹਿੰਦਾ ਪਾਰਟਿਸਿਪੇਸ਼ਨ ਤੇਰੀ, ਕਹਿੰਦਾ 6-7 ਜਣੇ ਤੁਸੀਂ ਹੈਗੇ, ਕਹਿੰਦਾ ਪੈਂਟਾਂ ਕਹਿੰਦਾ ਇੱਕੋ ਰੰਗ ਦੇ ਪਾਈਆਂ, ਉੱਪਰ ਜੈਕਟਾਂ ਕਹਿੰਦਾ ਇੱਕੋ ਰੰਗ ਦੀਆਂ ਪਾਈਆਂ, ਤੇ ਮੈਚਿੰਗ ਕਰਕੇ ਗਏ। ਹਾਂ ਕਹਿੰਦਾ ਮੈਨੂੰ ਕਹਿੰਦਾ ਇੱਕ ਗੱਲ ਸਮਝਾ ਦੇ, ਕਹਿੰਦਾ ਪਹਿਲੀ ਫੋਟੋ ਜਿਹੜੀ ਇਹ ਚ ਕਹਿੰਦਾ ਤੂੰ ਤਖਤੀ ਫੜੀ, ਨੋ ਫਾਰਮਰ ਨੋ ਫੂਡ, ਤੇ ਦੂਜੇ ਵਾਲੇ ਨੇ ਦੱਸਿਆ ਕਿ ਇੰਡੀਆ ਸਰਕਾਰ ਧੱਕਾ ਕਰਦੀ ਹੈ, ਇਦਾਂ ਨਾ 5 ਤਖਤੀਆਂ ਸੀਗੀਆਂ, ਕਹਿੰਦਾ ਫਿਰ ਅਗਲੀਆਂ ਜਿਹੜੀਆਂ 4 ਗਈਆਂ ਕਹਿੰਦਾ ਤੇਰੀ ਤਖਤੀ ਉਹਨੇ ਫੜ ਲਈ, ਉਹਦੀ ਤਖਤੀ ਉਹਨੇ ਫੜ ਲਈ, ਤੇ ਹੋ ਕੀ ਰਿਹਾ ਆ, ਕਹਿੰਦਾ ਇਦਾਂ ਕਿਉਂ ਆ, ਤੇ ਉਹਦਾ ਸਿੰਪਲ ਸਵਾਲ ਆ ਕਿ ਇਦਾਂ ਕਿਉਂ ਆ, ਬੰਦੇ ਨੂੰ ਜਵਾਬ ਨਾ ਆਵੇ। ਹਾਂ ਕਹਿੰਦਾ ਕੀ ਕਹਿੰਦਾ ਫਿਰ, ਕਹਿੰਦਾ ਤੁਸੀਂ ਜਿਹੜੀ ਆਹ ਤਖਤੀ ਆ ਕਿਹਨੂੰ ਦਿਖਾਉਂਦੇ ਸੀ, ਕਹਿੰਦਾ ਕਿਹਦੇ ਮੋਰੇ ਪ੍ਰੈਜ਼ੈਂਟ ਕਰਦੇ ਸੀਗੇ, ਤੇ ਬੰਦਾ ਹੁਣ ਚਲਾ ਤਾਂ ਗਿਆ ਉੱਥੇ, ਫੋਟੋ ਤਾਂ ਉਹਨੇ ਚਾੜੀ, ਹੁਣ ਜੱਜ ਨੇ ਉਹਦੀ ਫੋਟੋ 'ਚ ਸਵਾਲ ਪੁੱਛ ਲਿਆ ਕਿ ਤੁਸੀਂ ਯਾਰ ਤਖਤੀਆਂ ਕੱਲੀ ਅਦਲ ਬਦਲ ਕਰੀ ਜਾਂਦੇ ਆ, ਤੁਸੀਂ ਤਾਂ ਮੰਗ ਲੈ ਕੇ ਗਏ ਆ ਆਪਣੀ, ਤੁਹਾਡੀ ਮੰਗ ਸਾਹਮਣੇ ਹੋਣੀ ਚਾਹੀਦੀ ਆ। ਹੁਣ ਦੂਜੀ ਗੱਲ ਆ, ਉਹ ਕਹਿੰਦਾ ਆਹੀ ਜਿਹੜੀ ਤਖਤੀ ਆ, ਕਹਿੰਦਾ ਜਿਹੜਾ ਦੂਜਾ ਕੇਸ ਆਇਆ ਸੀ ਉਹਨੇ ਵੀ ਕਹਿੰਦਾ 5 ਆਪਣੇ ਦੋਸਤਾਂ ਦੀਆਂ ਫੋਟੋਆਂ ਲਾਈਆਂ, ਉਹਦੇ ਕੋਲ ਵੀ ਕਹਿੰਦਾ ਆਹੀ ਤਖਤੀ ਆ। ਹਾਂ ਉਹਨੇ ਕਿਹਾ ਤਖਤੀ ਬਣਾਈ ਕਿੱਦਾਂ, ਉਹ ਕਹਿੰਦਾ ਜੇ ਹੁਣ ਬੰਦਾ ਕਹਿੰਦਾ ਮੈਂ ਆਪ ਬਣਾਈ, ਉਹਨੇ ਫਿਰ ਜਿਹੜਾ ਦੂਜਾ ਬੰਦਾ ਇਹਦੇ ਕੋਲ ਕਿੱਦਾਂ ਹੋ। ਸੋ ਇਹ ਤੋਂ ਕੀ ਆ ਕਿ ਅਸਾਈਲਮ, ਗ੍ਰੀਨ ਕਾਰਡ, ਤੁਹਾਡੀ ਇਨਕਲਾਬੀ ਸੋਚ, ਯਾਰ ਇਨਕਲਾਬੀ ਸੋਚ, ਇਨਕਲਾਬ ਕਿੱਥੇ ਆ। ਇਹਦੇ ਚ ਇਹ ਵੀ ਆ ਜਗਵੀਰ ਜੀ, ਮੈਂ ਦੇਖਿਆ ਵੀ ਬਹੁਤ ਵਾਰ ਨਾ ਆਪਾਂ ਠੀਕ ਹੈ ਵੀ ਸਾਡਾ ਅਸੀਂ ਕਿਸਾਨਾਂ ਲਈ ਲੜਦੇ ਆ, ਆਪਣੀ ਮੁਲਕ ਲਈ ਲੜਦੇ ਆ, ਜਦੋਂ ਹੋਰ ਕਮਿਊਨਿਟੀਆਂ ਵੀ ਲੜਦੀਆਂ, ਆਪਾਂ ਪਿੱਛੇ ਕੁਝ ਸਾਲ ਹੋਏ ਆ 1 ਮਿਲੀਅਨ ਮੈਨ ਮਾਰਚ ਹੋਇਆ ਸੀ ਲਾਸ ਐਂਜਲਸ ਚ, ਹਾਂਜੀ ਅਨਡਾਕੂਮੈਂਟਡ ਜਿੰਨੇ ਵੀ ਸਪੈਨਿਸ਼ ਮੂਲ ਦੇ ਸਾਊਥ ਅਮਰੀਕਨ ਸੀਗੇ, ਤੇ ਆਪਾਂ ਨੂੰ ਬਹੁਤ ਘੱਟ ਜਿਹੜੇ ਆ ਪੱਗ ਵਾਲੇ ਦਿਸੇ, ਸੋ ਸਾਨੂੰ ਉਹਨਾਂ ਦੀ ਮੂਵਮੈਂਟ ਦੇ ਵਿੱਚ ਵੀ ਪਾਰਟਿਸਿਪੇਟ ਕਰਨਾ ਚਾਹੀਦਾ। ਤਾਂ ਹੀ ਪਤਾ ਲੱਗਦਾ ਹੈ ਜਦੋਂ ਇੱਥੇ ਦੇ ਫਾਰਮਰਸ ਪ੍ਰੋਟੈਸਟ ਕਰਦੇ ਆ, ਉਹ ਕੈਪੀਟਲ ਤੇ ਪਹੁੰਚਦੇ ਆ, ਸਾਨੂੰ ਉੱਥੇ ਵੀ ਜਾਣਾ ਚਾਹੀਦਾ। ਭਾਈ ਦੇਖੋ ਅਸੀਂ ਕਿਸਾਨ ਆ, ਨੋ ਮੈਟਰ ਆਪਾਂ ਪੰਜਾਬ ਚ ਅਮਰੀਕਾ ਚ ਅਸੀਂ ਸਾਰੇ ਪਾਸੇ ਖੜਦੇ ਆ, ਉਹ ਵੀ ਇੱਕ ਪੋਜ਼ਿਟਿਵ ਪੁਆਇੰਟ ਹੁੰਦਾ, ਸਾਨੂੰ ਪਾਰਟਿਸਿਪੇਟ ਕਰਨਾ ਚਾਹੀਦਾ ਸਾਰੇ ਪਾਸੇ। ਹਾਂਜੀ ਬਿਲਕੁਲ ਕਰਨਾ ਚਾਹੀਦਾ। ਸੋ ਬਿਲਕੁਲ ਕੋਰਟ ਦੇ ਵਿੱਚ ਥੋੜਾ ਦੱਸੋ ਵੀ ਆਪਾਂ ਕਾਫੀ ਵਾਰੀ ਉਦਾਂ ਜਿਹੜੀ ਉਹ ਗੱਲ ਕੀਤੀ ਆ, ਜਿੱਦਾਂ ਤੁਸੀਂ ਦੱਸਿਆ ਵੀ ਉਹ ਫੋਟੋਜ਼ ਨੂੰ ਲੈ ਕੇ ਵੀ ਜਿੱਦਾਂ ਜੱਜ ਕੁਐਸਚਨ ਕਰਦੇ ਆ, ਆਨਸਰ ਨਹੀਂ ਆਉਂਦਾ ਆ, ਹੋਰ ਕਿਹੜੀਆਂ ਚੀਜ਼ਾਂ ਜਿਹੜੀਆਂ ਉੱਥੇ ਜਿਹੜਾ ਕੋਈ ਅਸਾਈਲੀ ਹੈਗਾ ਆ ਅਪਲਾਈ ਕਰ ਰਿਹਾ ਆ, ਉਹ ਕਿੱਦਾਂ ਫਿਰ ਉਹਦਾ ਧਿਆਨ ਰੱਖਦਾ ਕਿ ਅੱਜ ਦੀ ਡੇਟ ਦੇ ਵਿੱਚ ਸਭ ਤੋਂ ਸਟਰੋਂਗ ਕੇਸ ਜਿਹੜਾ ਉਹ ਆ, ਜਿਹੜਾ ਐਕਚੁਅਲ ਦੇ ਵਿੱਚ ਬੰਦਾ ਇੰਡੀਆ ਦੇ ਵਿੱਚ ਅੰਦੋਲਨਾਂ ਦੇ ਵਿੱਚ ਗਿਆ ਵਾ, ਠੀਕ ਹੈ, ਜਿਹਦੇ ਕੋਲ ਐਕਚੁਅਲ ਗਰਾਊਂਡ ਲੈਵਲ ਤੇ ਪਾਰਟਿਸਿਪੇਸ਼ਨ ਹੈਗੀ ਆ, ਤੇ ਜਿਹੜੇ ਬਾਕੀ ਸਾਰੇ ਕੇਸ ਆ ਉਹਦੇ ਵਿੱਚ ਇੱਕ ਪੈਟਰਨ ਦੇਖਣ ਨੂੰ ਮਿਲ ਰਿਹਾ ਕਿ ਇੰਡੀਆ ਦੇ ਵਿੱਚ ਕੁਝ ਨਹੀਂ ਸੀਗਾ, ਦੇਖਾ ਦੇਖੀ ਚ ਬਹੁਤ ਲੋਕ ਬਾਹਰ ਆ ਗਏ, ਤੇ ਜੱਜ ਵੀ ਇਹ ਗੱਲ ਨੂੰ ਦੇਖਦੇ ਹੋ ਐਵਰੀਡੇ ਸੇਮ ਚੀਜ਼ ਸੁਣਦੇ ਆ, ਉਹ ਹਮਲੇ, ਕੰਧਾਂ ਤੇ ਪੋਸਟਰ, ਏਦਾਂ। ਫਿਰ ਮੈਂ ਉਰੇ ਆ ਕੇ ਗਤੀਵਿਧੀਆਂ ਹੈਗੀਆਂ ਪਰ ਇੰਡੀਆ ਦੇ ਵਿੱਚ ਕੋਈ ਪਾਰਟਿਸਿਪੇਸ਼ਨ ਨਹੀਂ, ਠੀਕ ਹੈ। ਸੋ ਉਹ ਜਿਹੜੀ ਚੀਜ਼ ਆ ਉਹਦੀ ਮੇਨ ਪ੍ਰੋਬਲਮ ਜਿਹੜੀ ਜੱਜ ਦੇਖਦੇ ਆ ਕਿ ਤੁਹਾਡੀ ਉੱਥੇ ਕਿੱਦਾਂ ਦੀ ਪਾਰਟਿਸਿਪੇਸ਼ਨ, ਮੇਨ ਗੱਲ ਉੱਤੇ ਜ਼ੋਰ ਹੈ। ਹੁਣ ਇੱਕ ਗੱਲ ਹੋਰ ਹੈ ਜਗਦੀਪ ਜੀ, ਪਈ ਕਿੰਨੇ ਲੋਕਾਂ ਨੂੰ ਪੋਲੀਟੀਕਲ ਅਸਾਈਲਮ ਅਮਰੀਕਨ ਸਰਕਾਰ ਹਰ ਸਾਲ ਦਿੰਦੀ, ਮੇਰੇ ਖਿਆਲ 80,000 ਦੇ ਕਰੀਬ ਕਿ 50 ਅਫੀਸ਼ੀਅਲ ਆਂਕੜਾ ਤਾਂ ਨਹੀਂ ਹੈਗਾ, ਡਿਪੈਂਡ ਕਰਦਾ ਜਿੰਨੇ ਕੇਸ ਸੁਣ ਸਕਦੇ ਹੋ ਜਾਂ ਪਰ ਮੇਰੇ ਹਿਸਾਬ ਨਾਲ ਲੱਖ ਤੋਂ ਥੱਲੇ ਹੀ ਆ, ਰਾਈਟ। ਉਹ ਜਿਹੜਾ ਨੰਬਰ ਆ ਨਾ ਮਿਨੀਮਮ ਆ ਕਿ ਉਹਨਾਂ ਕੇਸ ਜਿਹੜਾ ਉਹਨਾਂ ਨੇ ਰਿਫਿਊਜੀ ਦੇਣੇ ਆ। ਪਰ ਹੁਣ ਤੁਸੀਂ ਦੇਖੋ ਵੀ ਜਿਸ ਹਿਸਾਬ ਨਾਲ ਮੈਂ ਦੱਸਿਆ ਫਿਗਰ ਵੀ 7 ਮਿਲੀਅਨ ਹੁਣ ਆ ਗਿਆ 3 ਸਾਲਾਂ ਚ ਪਹਿਲਾਂ ਦੇ ਆ, ਸੋ ਇਸੇ ਕਰਕੇ ਜਿਹੜੀਆਂ ਡੇਟਾ ਆ 5-5 7-7 ਸਾਲ ਵਧੀ ਜਾਂਦੀਆਂ ਨੇ। ਹਾਂਜੀ ਬਿਲਕੁਲ। ਸੋ ਬਹੁਤ ਸਾਰੇ ਜਿਹੜੇ ਸਟੂਡੈਂਟ ਆ ਉਹ ਆ ਕੇ ਪੋਲੀਟੀਕਲ ਅਸਾਈਲਮ ਕਰ ਦਿੰਦੇ ਆ, ਉਹਨਾਂ ਨੂੰ ਇਹ ਸੋਚਣਾ ਚਾਹੀਦਾ, ਮੈਥ ਪੜ੍ਹਨਾ ਚਾਹੀਦਾ, ਪੜ੍ਹ ਕੇ ਹੋਰ ਬਹੁਤ ਸਾਰੀਆਂ ਆਪਸ਼ਨਸ ਆ, H1 ਜਾਂ ਹੋਰ ਤੁਸੀਂ ਜਿਹੜੀਆਂ ਉਹ ਆਪਸ਼ਨਸ ਲੈ ਸਕਦੇ।